ਵਾਲੇਕੁਮ ਜੀ। ਮੇਰਾ ਛੋਟਾ ਜਿਹਾ ਵੀਡੀਓ ਜਿਹੜਾ ਵਲੌਗ ਹੈ ਇਹਦੇ 'ਚ ਮੇਰਾ ਇਹ ਪੈਗਾਮ ਸੀ ਕਿ ਯੂਨੀਵਰਸਿਟੀ ਵਾਲਿਆਂ ਦੇ ਵਾਸਤੇ ਕਿ ਅਸੀਂ ਕਾਲਜ ਤੋਂ ਆਏ ਪਹਿਲੇ ਸਕੂਲ ਤੋਂ ਕਾਲਜ ਤੋਂ ਅਗਾਂਹ ਫਿਰ ਅਸੀਂ ਆਏ ਹਾਂ ਕਿ ਯੂਨੀਵਰਸਿਟੀ ਵਿੱਚ ਅਤੇ ਸਾਨੂੰ ਇਹਦੇ ਵਿੱਚ ਵੱਖ ਕੀ ਲੱਭਾ ਹੈ ਕਿ ਅਸੀਂ ਯੂਨੀਵਰਸਿਟੀ ਵਿੱਚ ਆਣ ਕੇ ਕੀ ਸਿੱਖਿਆ ਅਤੇ ਕੀ ਕੁਝ ਅਤੇ ਇਹਦੇ ਵਿੱਚ ਆਪਦਾ ਟਾਈਮ ਅਤੇ ਕੀ ਸਾਡੇ ਜਜ਼ਬਾਤ ਹਨ ਉਹਦੇ 'ਤੇ ਥੋੜ੍ਹਾ ਅਸੀਂ ਰੋਸ਼ਨੀ ਪਾਵਾਂਗੇ। ਮੇਰੇ ਨਾਲ ਹੁਣ ਇਸ ਟਾਈਮ ਬੈਠੇ ਨੇ ਵੱਟੂ ਸਾਹਿਬ, ਉਸਮਾਨੇ ਗਨੀ ਸਾਹਿਬ ਆਣਗੇ, ਇਹ ਪਰਸ਼ੀਅਨ ਡਿਪਾਰਟਮੈਂਟ ਦੇਣਗੇ ਅਤੇ ਯੂਨੀਵਰਸਿਟੀ ਆਫ ਪੰਜਾਬ ਦੇ ਓਰੀਐਂਟਲ ਕਾਲਜ ਦੇਣਗੇ ਅਤੇ ਇਹਨਾਂ ਕੋਲ ਪੁੱਛਾਂਗੇ ਕਿ ਤੁਸੀਂ ਇੱਥੋਂ ਆਣ ਕੇ ਕੀ ਸਿੱਖਿਆ, ਤੁਹਾਨੂੰ ਕੀ ਮੁਖਤਲਿਫ ਲੱਗਾ ਦੂਸਰਿਆਂ ਨਾਲੋਂ, ਅਤੇ ਤੁਸੀਂ ਥੋੜ੍ਹੀ ਰੋਸ਼ਨੀ ਪਾਓ ਇਹਦੇ 'ਤੇ। ਵੱਟੂ ਸਾਹਿਬ। अस्सलाम वालेकुम। वालेकुम सलाम। हाँ जी, सारे दोस्तों का की हाल चाल है? ठीक हो? एक तो पहले नंबर ते कॉलेज ते यूनिवर्सिटी च ये फर्क है कि इत्थे यूनिवर्सिटी च को एजुकेशन होंदी, लड़कियां लड़कियां दी इकट्ठी होंदी, बंदा बहुत कुछ एक दूजे तो सीखता है, जिंदगी जीन दा वाल सीखता है जी। लड़कियां नाल रह के कि लड़कियां नाल किस तरह गलबात करनी, किस तरह उन्हां नाल बिहेव करना है, ये सब चीज़ां बंदा सीखदा हुंदा। जी जी। ਤੇ ਤੁਹਾਨੂੰ ਨਹੀਂ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਮਿਡ ਵੀ ਫਾਈਨਲ ਬਾਰੇ? ਹੁਣ ਜਿੱਦਾਂ ਆ ਰਿਹਾ ਸਾਡਾ ਟਾਈਮ ਕਿਵੇਂ ਗੁਜ਼ਰ ਰਿਹਾ ਕਿ ਤੁਹਾਨੂੰ ਇਸ ਟਾਈਮ ਬਾਰੇ ਤੁਸੀਂ ਕੀ ਆਖੋਗੇ? ਅੱਗੇ ਮਿਡ ਹੋਇਆ ਕੋਈ ਪਤਾ ਹੀ ਨਹੀਂ ਚੱਲਾ ਕਿਸ ਤਰ੍ਹਾਂ ਆਇਆ ਹੈ, ਟਾਈਮ ਜੱਟ ਹੀ ਲੱਗਾ ਜਾਂਦਾ ਹੈ। ਤੇ ਹੁਣ ਫਾਈਨਲ ਆ ਰਹੇ ਨੇ, ਫਾਈਨਲ ਵੀ ਪਤਾ ਹੀ ਨਹੀਂ ਲੱਗਾ, ਮਿਡ ਅਗਲੇ ਦਿਨ ਅਸੀਂ ਦੇ ਕੇ ਆਏ ਤੇ ਹੁਣ ਫਾਈਨਲ ਆ ਗਏ ਤੇ ਪਤਾ ਹੀ ਨਹੀਂ ਚੱਲਾ, ਟਾਈਮ ਹੀ ਬਹੁਤ ਤੇਜ਼ ਗੁਜ਼ਰ ਰਿਹਾ। ਤੇ ਹੋਸਟਲ ਲਾਈਫ ਦਾ ਦੱਸੋ ਕੀ? ਹੋਸਟਲ ਲਾਈਫ ਜਿਸ ਤਰ੍ਹਾਂ ਸੋਚੀ ਸੀ ਉਸ ਤਰ੍ਹਾਂ ਹੀ ਹੈ। ਬੜੀ ਖੂਬਸੂਰਤ ਲਾਈਫ ਹੈ, ਬਹੁਤ ਖੂਬਸੂਰਤ ਲਾਈਫ ਹੈ। ਉਹ ਇੱਥੇ ਬੰਦਾ ਬਹੁਤ ਕੁਝ ਸਿੱਖਦਾ ਵੀ ਹੈ, ਬਹੁਤ ਕੁਝ ਬੰਦਾ ਪਰੇਸ਼ਾਨ ਵੀ ਰਹਿੰਦਾ ਲੇਕਿਨ ਪਰੇਸ਼ਾਨੀਆਂ 'ਚ ਰਹਿ ਕੇ ਸਿੱਖਦਾ ਵੀ ਹੈ ਤੇ ਇੰਜੋਏ ਵੀ ਬਹੁਤ ਕਰਦਾ ਹੈ। ਆਪਾਂ ਬਹੁਤ ਇੰਜੋਏ ਕਰ ਰਹੇ ਰਾਤ ਸਬਦਾਨ ਤਾਂ ਪਤਾ ਹੀ ਹੋਵੇਗਾ ਰਾਤ ਨੂੰ ਕਿਵੇਂ ਇੰਜੋਏਮੈਂਟ ਹੁੰਦੀ ਹੈ। ਨਹੀਂ ਬੜਾ ਮਜ਼ਾ ਆਉਂਦਾ ਹੈ ਸਾਰਾ, ਮਤਲਬ ਇਹ ਹੀ ਸਭ ਕੁਝ ਹੁੰਦਾ ਹੈ। ਇਸ ਤਰ੍ਹਾਂ ਹੀ ਆਪਾਂ ਦਿਲ ਲਾ ਜੀ ਆਪਾਂ ਕਿਤਾਬਾਂ ਲੈ ਕੇ ਆਉਂਦੇ ਆਂਗੇ ਮਾਸ਼ਾਅੱਲਾ, ਉਹਨੂੰ ਬੜੇ ਸੋਹਣੇ ਤਰ੍ਹਾਂ ਪੈਸੇ ਖਰਚ ਕਰਕੇ ਕਿਤਾਬਾਂ ਲਿਆਉਂਦੇ ਤੇ ਅਲਮਾਰੀ ਦੇ ਵਿੱਚ ਸੋਹਣੀ ਤਰ੍ਹਾਂ ਮਹਿਫੂਜ਼ ਕਰਕੇ ਰੱਖ ਦਿੰਦੇ ਹਾਂ। ਤੇ ਹੁਣ ਮੈਂ ਇੱਕ ਹੋਰ ਮੇਰਾ ਦੋਸਤ ਹਨਗੇ ਸਾਡਾ ਅਜ਼ੀਮ ਉਲ ਸ਼ਾਨ ਹਨ, ਹਾਫਿਜ਼ ਸਾਹਿਬ ਵੀ ਹਨ। ਹਾਫਿਜ਼ ਸਾਹਿਬ ਹੁਣ ਤੁਸੀਂ ਆਏ ਦੇ ਨਹੀਂ ਹਾਫਿਜ਼ ਸਾਹਿਬ ਜਾਣਾ ਨਹੀਂ। ਹਾਫਿਜ਼ ਸਾਹਿਬ ਸਲਾਮ ਅਲੈਕੁਮ। ਇਹ ਹਾਫਿਜ਼ ਰਮਜ਼ਾਨ ਸਾਹਿਬ ਹਨ ਭੱਟੀ ਸਾਹਿਬ, ਤੇ ਭੱਟੀ ਇੱਕ ਅਬਰਾਰ ਇਲਾਕਾ ਵਾਲਾ ਵੀ ਮਸ਼ਹੂਰ ਹੈ ਭੱਟੀ, ਤੇ ਸਾਡਾ ਸ਼ੁਰੂ ਵਿੱਚ ਉਹ ਭੱਟੀ ਆ ਗਿਆ ਤੇ ਹੁਣ ਥੋੜ੍ਹਾ ਅੱਛਾ ਖਾਸਾ ਸੁਲਝਿਆ ਹੋਇਆ ਬੱਚਾ ਹੋ ਰਿਹਾ ਤੇ ਮਾਸ਼ਾਅੱਲਾ ਹੁਣ ਇਹਦੀ ਉਰਦੂ ਤੁਸੀਂ ਸੁਣ ਸੋ ਤੇ ਹੈਨ ਵੈਸੇ ਪਰਸ਼ੀਅਨ ਦੇ ਤੇ ਉਰਦੂ ਮਾਸ਼ਾਅੱਲਾ ਜ਼ਿਆਦਾ ਬੋਲ ਸੁਣਗੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਫਿਜ਼ ਸਾਹਿਬ ਕੀ ਹਾਲ ਜੀ? ਅਲਹਮਦੁਲਿਲਾ। ਤੇ ਆਪ ਕੈਸੇ हैं ਸਰ? ਹਾਫਿਜ਼ ਸਾਹਿਬ ਤੁਸੀਂ ਸਕੂਲ ਤੋਂ ਕਾਲਜ ਆਏ, ਕਾਲਜ ਤੋਂ ਅਗਾਂਹ ਤੁਸੀਂ ਯੂਨੀਵਰਸਿਟੀ ਆਏ ਹੋ ਤੇ ਤੁਹਾਨੂੰ ਕੀ ਇਹਦੇ ਵਿੱਚ ਮੁਖਤਲਿਫ ਮਹਿਸੂਸ ਹੋਇਆ ਹੈ ਕਿ ਤੁਸੀਂ ਯੂਨੀਵਰਸਿਟੀ ਵਿੱਚ ਆਣ ਕੇ ਕੀ ਕੁਝ ਕਰ ਸਕਦੇ ਹੋ, ਕੀ ਤੁਹਾਡੇ ਕੋਲ ਹਨ ਸਹੂਲੀਅਤ ਹੈਗੇ ਅਤੇ हॉस्टल लाइफ थोड़ी की है तो उनके बारे थोड़ा चानन पाया जी। भाईजान पहली बात तो ये है कि मैं स्कूल से मैट्रिक किया और उसके बाद कॉलेज में FA किया जी। FA करने के बाद मैं जब पंजाब यूनिवर्सिटी में आया, मुझे शौक था बहुत पंजाब यूनिवर्सिटी में आने का जी। जब मैं पंजाब यूनिवर्सिटी में आया जो कुछ सोचा था अपने दिमाग में, जो भी सोचता रहता था बिल्कुल 100% वही इधर था जी। और रही बात डिपार्टमेंट की, बहुत अच्छा मेरा डिपार्टमेंट पर्शियन है, इसमें बहुत कुछ सीख रहा हूँ जी। ओरिएंटल कॉलेज जी ये ओरिएंटल का एक पूरी दुनिया में एक नाम है जी। यहाँ से बहुत अच्छे टीचर है हमारे, बहुत कुछ सिखा रहे हैं। अदब का गढ़ है ये ओरिएंटल कॉलेज, बहुत कुछ सीख रहा हूँ। मैं इधर आया हूँ 4 मंथ हुए हैं मुझे अभी लाहौर आए जी। जो कुछ मैंने अपनी 20 साल की उम्र में सीखा है पहले जी, उतना कुछ मैंने इन 4 सालों में इधर लाहौर आकर सीखा है ओरिएंटल कॉलेज में जी। और उसके बाद हॉस्टल लाइफ बहुत ही खूबसूरत लाइफ होती है जी। इधर इंसान बहुत कुछ ज़्यादा सीखता है, बर्दाश्त करने की सब कुछ, जो कुछ भी है ज़िंदगी के मामला वो इंसान हॉस्टल लाइफ में रहकर सब कुछ सीख जाता है जी। और दूसरी बात यूनिवर्सिटी की को एजुकेशन होती है, लड़कियों के सब कुछ एक दूसरे के साथ मिलकर बैठते हैं जी, तो अपने आप से वो बात करने की, लड़कियों के साथ बात करने की बहुत ज़्यादा कुछ सीखते हैं जी। अच्छा एक बात जब आप पहले आए थे तो आपका पहला दिन था तो लड़कियों के साथ आपने कैसे बात शुरू की, आपका क्या फील करते थे, वो थोड़ी फीलिंग बताइए। भजन कुछ भी नहीं, मैं जस्ट पहले भी लड़कियों के साथ बातचीत करता था, कॉलेज लाइफ में मैं करता रहा हूँ, पहले स्कूल में भी। कितनी सहेलियाँ थी? कोई इस तरह का कोई भी कुछ भी फील नहीं होगा सिंपल इजी माहौल। हाँ इजी माहौल बिल्कुल।
ਹਾਂ ਕਿ ਕਿਉਂਕਿ ਆਪ ਭੱਟੀ ਸਾਹਿਬ ਨੇ ਪਹਿਲੇ ਵੀ 2-3 ਬਣਾਈਆਂ ਹੋਈਆਂ ਸੀ ਤੇ ਇਸ ਵਜ੍ਹਾ ਭੱਟੀ ਸਾਹਿਬ ਤੇ ਹੁਣ ਅਸੀਂ ਆਵਾਂਗੇ ਆਪਦੇ ਹਰ ਦਿਲ ਅਜ਼ੀਜ਼ ਸ਼ਖਸੀਅਤ ਮੀਆਂ ਸਾਹਿਬ ਅਲ ਮਰੂਫ ਵੱਟੂ ਸਾਹਿਬ ਕੋਲ, ਵੱਟੂ ਬ੍ਰਾਂਡ ਕੋਲੋਂ ਪੁੱਛਾਂਗੇ ਕਿ ਤੁਹਾਡਾ ਪਹਿਲਾ ਦਿਨ ਕਿਹੜਾ, ਇਮਾਨਦਾਰੀ ਨਾਲ ਤੁਸੀਂ ਦੱਸਣਾ ਤੁਹਾਡਾ ਪਹਿਲਾ ਦਿਨ ਕਿਹੜਾ, ਉਹ ਲੜਕੀਆਂ ਨਾਲ ਕੈਸਾ ਗੁਜ਼ਰਿਆ, ਦੱਸੋ। ਠੀਕ ਗੁਜ਼ਰਾ ਸੀ, ਬਸ ਪਹਿਲੇ ਦਿਨ ਆਏ ਸੀ, ਇੰਨੀ ਜ਼ਿਆਦਾ ਪਹਿਲੇ ਗੱਲਬਾਤ ਨਹੀਂ ਹੋਈ ਸੀ ਲੜਕੀਆਂ ਕਿਸੇ ਨਾਲ ਵੀ ਉੱਥੇ। ਇੱਥੇ ਆ ਕੇ ਪਹਿਲੇ ਦਿਨ ਮਤਲਬ ਬਸ ਥੋੜਾ ਬਹੁਤਾ ਹਫਸਾ ਰਮਜ਼ਾਨ ਸਾਹਿਬ ਖਲੇ ਨੇ ਸਾਡੇ ਸੀ ਯਾਰ ਜੀ 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 ਇਹਨਾਂ ਨੇ ਸਾਨੂੰ ਟਕਰਵਾਇਆ ਸੀ ਸਾਰੇ ਨਾਲ, ਸਲਾਮ ਦੁਆ ਕਰਾਈ ਸੀ, ਬਸ ਸਲਾਮ ਦੁਆ ਕਰਵਾ ਕੇ ਉਸ ਤੋਂ ਬਾਅਦ ਸਾਡੀ ਕਲਾਸ ਹੋਈ ਸੀ ਸਿਵਿਕਸ ਦੀ। ਤੇ ਉਹਦੇ ਚ ਉਹਨਾਂ ਪਲਾਨ ਕੀਤਾ ਕਿ ਅੱਜ ਆਪਾਂ ਆਊਟਿੰਗ ਤੇ ਚੱਲਨੇ ਜੀ, ਤੇ ਮੈਂ ਤਾਂ ਆਊਟਿੰਗ ਤੇ ਨਹੀਂ ਜਾ ਰਿਹਾ ਸੀ। ਵੈਸੇ ਆਪ ਸਭ ਪਹਿਲੇ ਬੰਦੇ ਖੁਸ਼ਕਿਸਮਤ ਸੀ ਜਿਨ੍ਹਾਂ ਦੇ ਆਉਣ ਨਾਲ ਅਸੀਂ ਬਾਹਰ ਘੁੰਮੇ ਤੇ ਥੋੜਾ ਯੂਨੀਵਰਸਿਟੀ ਦਾ ਸਾਡੇ ਵਿੱਚ ਵੀ ਕੋਈ ਫੀਲਿੰਗ ਆਈ ਕਿ ਅਸੀਂ ਯੂਨੀਵਰਸਿਟੀ ਆਏ ਹਾਂ। ਤੇ ਹਾਂਜੀ ਜੇ ਕੇ ਕੰਟੀਨਿਊ। ਪਹਿਲੇ ਦਿਨ ਅਸੀਂ ਆਊਟਿੰਗ ਤੇ ਗਏ ਜੀ, ਮੈਂ ਤਾਂ ਜਾ ਹੀ ਨਹੀਂ ਰਿਹਾ ਸੀ, ਆਫ ਸਾਹਿਬ ਬੜਾ ਧੱਕੇ ਨਾਲ ਲੈ ਗਏ। ਉਸ ਤੋਂ ਬਾਅਦ ਬਾਈ ਸ਼ਹਿਰ ਯਾਰ ਸੀ ਇੱਕ ਬਾਈ ਹਨ ਮੇਰੇ ਜੀ, ਉਹਨਾਂ ਮੈਨੂੰ ਜ਼ਬਰਦਸਤੀ ਭੇਜਿਆ ਕਿ ਜਾ ਕੁਝ ਸ਼ਰੀਫ ਬੱਚਾ। ਉਸ ਟਾਈਮ ਮੇਰਾ ਇੰਨਾ ਜ਼ਹਨ ਹੀ ਨਹੀਂ ਸੀ ਕਿ ਮੈਂ ਲੜਕੀਆਂ ਨਾਲ ਗੱਲਬਾਤ ਕਰਾਂਗਾ, ਲੇਕਿਨ ਇੱਥੇ ਆ ਕੇ ਫਿਰ ਇੱਕ ਖਰਬੂਜ਼ੇ ਨੂੰ ਵੇਖ ਤੇ ਰੰਗ ਬਦਲਣਾ ਹੁੰਦਾ ਇੱਥੇ। ਇਹ ਚੀਜ਼ ਇਸ ਚੀਜ਼ ਨਾਲ ਅਟੈਚ ਹੋਣਾ ਪੈਂਦਾ, ਇਸ ਤੋਂ ਬਗੈਰ ਵੀ ਬੰਦਾ ਨਹੀਂ ਰਹਿ ਸਕਦਾ ਜੀ। ਗੱਲਬਾਤ ਕਰਨੀ ਪੈਂਦੀ, ਇਹਨਾਂ ਨਾਲ ਢਲਣਾ ਪੈਂਦਾ ਜੀ ਜੀ। ਜਿਸ ਤਰ੍ਹਾਂ ਦਾ ਮਾਹੌਲ ਹੋਵੇ ਉਸ ਮਾਹੌਲ 'ਚ ਢਲਣਾ ਪੈਂਦਾ ਜੀ। ਹਾਂ, ਇਹ ਇੱਕ ਮਜਬੂਰੀ ਬਣ ਜਾਂਦੀ ਹੈ, ਮਜਬੂਰੀ ਬਣ ਜਾਂਦੀ ਹੈ। ਇਸ ਤੋਂ ਪਹਿਲੇ ਕਦੇ ਇਹ ਐਕਸਪੀਰੀਅੰਸ ਨਹੀਂ ਸੀ ਲੜਕੀਆਂ ਨਾਲ ਗੱਲਬਾਤ ਕਰਨ ਦਾ, ਜਾਂ ਕੁਝ ਵੀ ਇੰਨਾ ਜ਼ਿਆਦਾ ਨਹੀਂ ਸੀ। ਮਤਲਬ ਬਸ ਘਰ ਦੇ ਵਿੱਚ ਸਿਸਟਰਾਂ ਵਗੈਰਾ ਉਹਨਾਂ ਨਾਲ ਸੀ, ਇਸ ਇਲਾਵਾ ਹੋਰ ਕਦੇ। ਤੇ ਇੱਕ ਹੋਰ ਵੱਟੂ ਸਾਹਿਬ ਕਿਹੜੇ ਘਰ ਦੇ ਵਿੱਚ ਬੜੇ ਸ਼ਰੀਫ ਨਾਈਸ ਬੰਦੇ ਹਨ। ਤੇ ਵੈਸੇ ਵੱਟੂ ਸਾਹਿਬ ਨਾਲ ਤੁਸੀਂ ਮਿਲੋਗੇ ਨਾ ਤੇ ਤੁਹਾਨੂੰ ਵੱਟੂ ਸਾਹਿਬ ਤੋਂ ਤੁਸੀਂ ਬਹੁਤ ਸਿੱਖਣ ਨੂੰ ਤੁਹਾਨੂੰ ਮਿਲੇਗਾ, ਕਿਉਂਕਿ ਸਭ ਬੜਾ ਪੜਨਾ ਹੈ। ਮਿਹਰਬਾਨੀ ਤੁਸੀਂ। ਤੇ ਵੱਟੂ ਸਾਹਿਬ ਬਹੁਤ ਅੱਛੇ ਬੰਦੇ ਹਨ। ਤੇ ਇਹ ਨਹੀਂ ਥੋੜਾ ਹੁਣ ਤੁਹਾਨੂੰ ਨਾ ਵੱਟੂ ਸਾਹਿਬ ਦਾ ਇੱਥੇ ਥੋੜਾ ਸੀ ਖਤਮ ਕਰਨ ਮੁਕਾਉਣ ਲੱਗੇ ਹਾਂ ਵਲੌਗ। ਤੇ ਹੁਣ ਅਗਲੇ ਜਿਹੜੇ ਸਾਡੇ ਆਵੇਗੇ ਨਾ ਵੀਡੀਓ, ਉਹਦੇ ਵਿੱਚ ਵੱਟੂ ਸਾਹਿਬ ਦਾ ਤੁਹਾਨੂੰ ਥੋੜਾ ਜਿਹਾ ਕਿੱਸਾ ਦੱਸਾਂਗੇ ਕਿ ਵੱਟੂ ਸਾਹਿਬ ਜਦੋਂ ਆਏ ਨਵੇਂ ਆਏ ਤਾਂ ਵੱਟੂ ਸਾਹਿਬ ਨੇ ਕੀ ਲੜਕੀਆਂ ਨੂੰ ਕਿਹਾ ਤੇ ਲੜਕੀਆਂ ਵੱਟੂ ਸਾਹਿਬ ਨੂੰ ਕਿਹਾ। ਉਹ ਤੁਹਾਨੂੰ ਉੱਤੇ ਹਾਂ ਕਿਹੜਾ ਚੰਨ ਚੜਿਆ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ। ਤੇ ਫਿਰ ਕੁਝ ਮੈਂ ਵੀ ਆਪਣੀ ਜ਼ਿੰਦਗੀ ਤੇ ਵੀ ਮੇਰੇ ਕੁਝ ਲੰਮੇ ਕਿਹੜੇ ਗੁਜ਼ਰਨਗੇ ਉਹਦੇ ਤੇ ਵੀ ਮੈਂ ਚਾਨਣ ਪਾਸਾਂਗਾ। ਤੇ ਸ਼ੁਕਰੀਆ ਤੇ ਇੰਜੋਏ ਕਰੋ, ਜ਼ਿੰਦਗੀ ਜੀਓ, ਤਨਹਾਈ ਤੋਂ ਬਚੋ, ਤਨਹਾਈ ਵਿੱਚ ਜਾਸੋ ਤੇ ਤੁਸੀਂ ਫਿਰ ਤੇ ਹਾਂ ਇੱਕ ਗੱਲ ਹੈ ਕਿ ਮੇਰਾ ਅੱਜ ਦਾ ਵੱਡਾ ਕਿਹੜਾ ਹੁਣ ਮੈਂ ਕਰ ਰਿਹਾ ਨਾ ਡਾਇਲੋਗ ਬੋਲ ਰਿਹਾ ਜਾਂ ਮੇਰਾ ਕਿਹੜਾ ਅੱਖਰ ਕਿਹੜੇ ਮੇਰੀ ਜ਼ੁਬਾਨ 'ਤੇ ਚੜ੍ਹੇ ਹੋਏ ਨਾ, ਉਹ ਇਹ ਹਨ ਕਿ ਗਰੀਬਾਂ ਦਾ ਬਾਲ, ਅਤੇ ਗਰੀਬਾਂ ਦੇ ਬਾਲ ਹੁੰਦੇ ਹਨ। ਅਤੇ ਸ਼ੁਕਰੀਆ ਇਹਦੇ ਨਾਲ। ਰੱਬ ਰੱਖਾ, ਅੱਲਾ ਤੁਹਾਨੂੰ ਆਪਦੀ ਹਿਫਾਜ਼ਤ 'ਚ ਰੱਖੇ ਅਤੇ ਰੱਬ ਰੱਖਾ।